ਅੱਜ ਕਹਿੰਦੇ ਵੀ ਯੂਕੇ ਦੀ ਨਵੀਂ 56ਵੀਂ ਜਿਹੜੀ ਆ ਪ੍ਰਧਾਨ ਮੰਤਰੀ ਲਿਜ਼ ਟਰੱਸ ਆ ਉਹਨੇ ਟੇਕ ਓਵਰ ਕਰ ਲਿਆ ਆ। ਕੁਈਨ ਦੇ ਨਾਲ ਮੁਲਾਕਾਤ ਕੀਤੀ। 47 ਸਾਲਾਂ ਦੀ ਲਿਜ਼ ਟਰੱਸ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਕੈਬਨਿਟ ਮੰਤਰੀ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਭਾ ਰਹੀ ਸੀਗੀ। ਟਰੱਸ ਨੇ ਆਉਂਦਿਆਂ ਹੀ ਇਹ ਕਿਹਾ ਆ ਵੀ ਜਿਹੜੇ ਕਾਸਟ ਆਫ ਲਿਵਿੰਗ ਦਾ ਜਿਹੜਾ ਕ੍ਰਾਈਸਿਸ ਇਸ ਟਾਈਮ ਚੱਲ ਰਿਹਾ ਹੈਗਾ ਆ ਤੇ ਉਹਦੇ ਕਰਕੇ ਬੜੀ ਦਿੱਕਤ ਜਿਹੜੀ ਲੋਕਾਂ ਨੂੰ ਆ ਰਹੀ ਆ ਤੇ ਉਸ ਨੂੰ ਨਜਿੱਠਣਾ ਉਸ ਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਜਿਹੜੀ ਉਹ ਹੋਊਗੀ। ਕਾਸਟ ਆਫ ਐਨਰਜੀ, ਕਾਸਟ ਆਫ ਲਿਵਿੰਗ ਇਹਦਾ ਕ੍ਰਾਈਸਿਸ ਇਸ ਟਾਈਮ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਝੱਲਣਾ ਪੈ ਰਿਹਾ ਹੈ। ਲਗਾਤਾਰ ਮਹਿੰਗਾਈ ਜਿਹੜੀ ਉਹ ਹੋ ਰਹੀ ਆ। ਇੱਥੋਂ ਤੱਕ ਕਿ ਯੂਕੇ ਦੀ ਆਪਣੀ ਇਕੋਨਮੀ ਭਾਰਤ ਤੋਂ ਥੱਲੇ ਜਿਹੜੀ ਉਹ ਜਾ ਚੁੱਕੀ ਆ। ਭਾਰਤ ਨੇ ਇਸ ਨੂੰ ਓਵਰਟੇਕ ਕਰ ਲਿਆ ਆ। ਬੈਂਕ ਆਫ ਇੰਗਲੈਂਡ ਇਹ ਉਮੀਦ ਲਾਈ ਬੈਠੇ ਆ, ਕਿਆਸ ਰਹੀਆਂ ਨੇ ਉਹਨਾਂ ਦੀਆਂ ਵੀ ਯੂਕੇ ਦੀ ਇਨਫਲੇਸ਼ਨ 13% ਤੱਕ ਜਿਹੜੀ ਹੋਰ ਵੱਧ ਜਾਊਗੀ ਕਿਉਂਕਿ એનર્ਜੀ ਦਾ ਕ੍ਰਾਈਸਿਸ ਲਗਾਤਾਰ ਵੱਧਦਾ ਜਾ ਰਿਹਾ ਆ। ਇੱਥੇ ਦਾ ਬੈਂਕ ਗੋਲਡਮਨ ਸੈਕਸ ਆ, ਉਹਨਾਂ ਨੇ ਤਾਂ ਹੋਰ ਵੀ ਵੱਡੀ ਚੇਤਾਵਨੀ ਦਿੱਤੀ ਆ। ਕਹਿੰਦੇ ਵੀ 22% ਤੱਕ ਇਨਫਲੇਸ਼ਨ ਜਿਹੜੀ ਉਹ ਜਾ ਸਕਦੀ ਆ ਤੇ ਇਹ ਜਿਹੜੇ ਨੈਚੁਰਲ ਗੈਸ ਦੇ ਉੱਥੇ ਦੇ ਪ੍ਰਾਈਸਿਸ ਆ ਉਹ ਇਸ ਹੀ ਤਰੀਕੇ ਦੇ ਨਾਲ ਮਹਿੰਗੇ ਜਿਹੜੇ ਉਹ ਤੌਰ ਦੇ ਉੱਤੇ ਰਹਿ ਸਕਦੇ ਨੇ। ਸੋ ਇਹ ਹਰਜੋਤ ਸਿੰਘ ਜੀ ਦੇਖੋ ਕੀ ਜਿਹੜਾ ਇਹ ਬਣਦਾ ਆ। ਕਹਿੰਦੇ ਟ੍ਰੈਡੀਸ਼ਨਲੀ ਦੇਖਿਆ ਜਾਵੇ ਕੁਈਨ ਜਿਹੜੇ ਆ ਪ੍ਰਧਾਨ ਮੰਤਰੀ ਆ, ਨਵੀਂ ਪ੍ਰਧਾਨ ਮੰਤਰੀ ਉਸ ਨੂੰ ਗਵਰਨਮੈਂਟ ਬਣਾਉਣ ਦੇ ਲਈ ਇਨਵਾਈਟ ਕਰਦੀ ਹੁੰਦੀ ਆ ਬਕਿੰਗਮ ਪੈਲਸ ਦੇ ਵਿੱਚ ਤੇ ਕਹਿੰਦੇ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਉਸਨੇ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਹੈਗਾ। ਸੋ ਹੁਣ ਉੱਥੇ ਦੀ 56ਵੀਂ ਨਵੀਂ ਜਿਹੜੀ ਆ ਪ੍ਰਧਾਨ ਮੰਤਰੀ ਬਣੀ ਆ। ਕੀ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਭਵਿੱਖ ਆ ਇੱਦਾਂ ਜਿਹੜੇ ਪ੍ਰਧਾਨ ਮੰਤਰੀ ਬਦਲਣ ਨਾਲ ਫਰਕ ਪਊਗਾ ਕਿ ਨਹੀਂ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਅੱਜ ਕਹਿੰਦੇ ਵੀ ਯੂਕੇ ਦੀ ਨਵੀਂ 56ਵੀਂ ਜਿਹੜੀ ਆ ਪ੍ਰਧਾਨ ਮੰਤਰੀ ਲਿਜ਼ ਟਰੱਸ ਆ ਉਹਨੇ ਟੇਕ ਓਵਰ ਕਰ ਲਿਆ ਆ। ਕੁਈਨ ਦੇ ਨਾਲ ਮੁਲਾਕਾਤ ਕੀਤੀ। 47 ਸਾਲਾਂ ਦੀ ਲਿਜ਼ ਟਰੱਸ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਕੈਬਨਿਟ ਮੰਤਰੀ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਭਾ ਰਹੀ ਸੀਗੀ। ਟਰੱਸ ਨੇ ਆਉਂਦਿਆਂ ਹੀ ਇਹ ਕਿਹਾ ਆ ਵੀ ਜਿਹੜੇ ਕਾਸਟ ਆਫ ਲਿਵਿੰਗ ਦਾ ਜਿਹੜਾ ਕ੍ਰਾਈਸਿਸ ਇਸ ਟਾਈਮ ਚੱਲ ਰਿਹਾ ਹੈਗਾ ਆ ਤੇ ਉਹਦੇ ਕਰਕੇ ਬੜੀ ਦਿੱਕਤ ਜਿਹੜੀ ਲੋਕਾਂ ਨੂੰ ਆ ਰਹੀ ਆ ਤੇ ਉਸ ਨੂੰ ਨਜਿੱਠਣਾ ਉਸ ਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਜਿਹੜੀ ਉਹ ਹੋਊਗੀ। ਕਾਸਟ ਆਫ ਐਨਰਜੀ, ਕਾਸਟ ਆਫ ਲਿਵਿੰਗ ਇਹਦਾ ਕ੍ਰਾਈਸਿਸ ਇਸ ਟਾਈਮ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਝੱਲਣਾ ਪੈ ਰਿਹਾ ਹੈ। ਲਗਾਤਾਰ ਮਹਿੰਗਾਈ ਜਿਹੜੀ ਉਹ ਹੋ ਰਹੀ ਆ। ਇੱਥੋਂ ਤੱਕ ਕਿ ਯੂਕੇ ਦੀ ਆਪਣੀ ਇਕੋਨਮੀ ਭਾਰਤ ਤੋਂ ਥੱਲੇ ਜਿਹੜੀ ਉਹ ਜਾ ਚੁੱਕੀ ਆ। ਭਾਰਤ ਨੇ ਇਸ ਨੂੰ ਓਵਰਟੇਕ ਕਰ ਲਿਆ ਆ। ਬੈਂਕ ਆਫ ਇੰਗਲੈਂਡ ਇਹ ਉਮੀਦ ਲਾਈ ਬੈਠੇ ਆ, ਕਿਆਸ ਰਹੀਆਂ ਨੇ ਉਹਨਾਂ ਦੀਆਂ ਵੀ ਯੂਕੇ ਦੀ ਇਨਫਲੇਸ਼ਨ 13% ਤੱਕ ਜਿਹੜੀ ਹੋਰ ਵੱਧ ਜਾਊਗੀ ਕਿਉਂਕਿ એનર્ਜੀ ਦਾ ਕ੍ਰਾਈਸਿਸ ਲਗਾਤਾਰ ਵੱਧਦਾ ਜਾ ਰਿਹਾ ਆ। ਇੱਥੇ ਦਾ ਬੈਂਕ ਗੋਲਡਮਨ ਸੈਕਸ ਆ, ਉਹਨਾਂ ਨੇ ਤਾਂ ਹੋਰ ਵੀ ਵੱਡੀ ਚੇਤਾਵਨੀ ਦਿੱਤੀ ਆ। ਕਹਿੰਦੇ ਵੀ 22% ਤੱਕ ਇਨਫਲੇਸ਼ਨ ਜਿਹੜੀ ਉਹ ਜਾ ਸਕਦੀ ਆ ਤੇ ਇਹ ਜਿਹੜੇ ਨੈਚੁਰਲ ਗੈਸ ਦੇ ਉੱਥੇ ਦੇ ਪ੍ਰਾਈਸਿਸ ਆ ਉਹ ਇਸ ਹੀ ਤਰੀਕੇ ਦੇ ਨਾਲ ਮਹਿੰਗੇ ਜਿਹੜੇ ਉਹ ਤੌਰ ਦੇ ਉੱਤੇ ਰਹਿ ਸਕਦੇ ਨੇ। ਸੋ ਇਹ ਹਰਜੋਤ ਸਿੰਘ ਜੀ ਦੇਖੋ ਕੀ ਜਿਹੜਾ ਇਹ ਬਣਦਾ ਆ। ਕਹਿੰਦੇ ਟ੍ਰੈਡੀਸ਼ਨਲੀ ਦੇਖਿਆ ਜਾਵੇ ਕੁਈਨ ਜਿਹੜੇ ਆ ਪ੍ਰਧਾਨ ਮੰਤਰੀ ਆ, ਨਵੀਂ ਪ੍ਰਧਾਨ ਮੰਤਰੀ ਉਸ ਨੂੰ ਗਵਰਨਮੈਂਟ ਬਣਾਉਣ ਦੇ ਲਈ ਇਨਵਾਈਟ ਕਰਦੀ ਹੁੰਦੀ ਆ ਬਕਿੰਗਮ ਪੈਲਸ ਦੇ ਵਿੱਚ ਤੇ ਕਹਿੰਦੇ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਉਸਨੇ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਹੈਗਾ। ਸੋ ਹੁਣ ਉੱਥੇ ਦੀ 56ਵੀਂ ਨਵੀਂ ਜਿਹੜੀ ਆ ਪ੍ਰਧਾਨ ਮੰਤਰੀ ਬਣੀ ਆ। ਕੀ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਭਵਿੱਖ ਆ ਇੱਦਾਂ ਜਿਹੜੇ ਪ੍ਰਧਾਨ ਮੰਤਰੀ ਬਦਲਣ ਨਾਲ ਫਰਕ ਪਊਗਾ ਕਿ ਨਹੀਂ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ।